ਬੱਚੇ ਨੂੰ ਕਹਿੰਦੇ ਤੁਹਾਨੂੰ ਠੰਡ ਲੱਗ ਜੂਗੀ ਪੁੱਤ, ਠੰਡ ਲੱਗ ਜੂਗੀ, ਗੁਰਦੁਆਰੇ ਨਹੀਂ ਜਾਣਾ, ਰੱਛ ਹੈ ਗੁਰਦੁਆਰੇ ਨਹੀਂ ਜਾਣਾ, ਰੱਛ 'ਚ ਆ ਹੋ ਜੂਗਾ, ਠੰਡ 'ਚ ਆ ਹੋ ਜੂਗਾ। ਕੀ ਸਾਹਿਬਜ਼ਾਦਿਆਂ ਨੂੰ ਠੰਡ ਨਹੀਂ ਲੱਗੀ? ਸਾਹਿਬਜ਼ਾਦਿਆਂ ਨੂੰ 13 ਤਸੀਹੇ ਦਿੱਤੇ ਸੀਗੇ, 13 ਤਸੀਹੇ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਕੱਢਤੀ ਸੀਗੀ ਜ਼ਾਲਮਾਂ ਨੇ, ਉਹਨਾਂ ਦੇ ਗੋਡੇ ਛਿਲਤੇ ਸੀਗੇ, ਉਹਨਾਂ ਦੇ ਕੰਨ ਛਿਲਤੇ ਸੀਗੇ, ਗਲੇਲਾ ਮਾਰ ਮਾਰ ਕੇ ਉਹਨਾਂ ਦੇ ਸਰੀਰ 'ਚ ਮੋਹਰੇ ਕਰਤੇ ਸੀਗੇ। ਉਹ ਚੀਜ਼ਾਂ ਭੁੱਲ ਗਈ ਅੱਜ ਕੱਲ੍ਹ ਦੀਆਂ ਮਾਵਾਂ, ਅੱਜ ਕੱਲ੍ਹ ਦੇ ਪੇ। ਸਕੂਲ 'ਚ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ ਗੁਰੂ ਸਾਹਿਬਾਨਾਂ ਦੇ ਬਾਰੇ ਜਾਂ ਕੁਝ ਹੋਰ? ਨਹੀਂ, ਉਹ ਤਾਂ ਅੰਗਰੇਜ਼ੀ ਗੋਰਿਆਂ ਬਾਰੇ ਪੜ੍ਹਾਈ ਜਾਂਦੇ ਲੱਗਦਾ ਹੈ ਨਾ। ਜਿਹੜੀ ਚੀਜ਼ ਜ਼ਰੂਰੀ ਆ ਉਹ ਨਹੀਂ ਪੜਾਉਂਦੇ ਸਾਨੂੰ। ਇਤਿਹਾਸ ਬਾਰੇ ਗੱਲਾਂ ਹੀ ਨਹੀਂ ਕਰਦੇ ਸਕੂਲ ਵਾਲੇ। ਕਾਤੇ ਨਹੀਂ ਕਰਦੇ? ਕੀ ਲੱਗਦਾ ਕਿਉਂ ਨਹੀਂ ਕਰਦੇ? ਉਹ ਡਰਦੇ ਸਿੱਖ ਕੌਮ ਤੇ। ਇੰਗਲਿਸ਼ ਪੜ੍ਹਾਉਂਦੇ ਨਾਲ ਵੀ, ਪੰਜਾਬੀ ਦਾ ਬਹੁਤ ਘੱਟ ਪੜ੍ਹਾਉਂਦੇ। ਪੰਜਾਬੀ ਬੋਲਣ ਤੇ ਕਈ ਸਕੂਲਾਂ 'ਚ ਜੁਰਮਾਨਾ ਵੀ ਲੱਗਦਾ, ਤੁਹਾਨੂੰ ਤੁਹਾਡੇ ਹੈਗਾ? ਹਾਂਜੀ, ਆਪਾਂ ਵਿਰੋਧ ਕਰਦੇ ਸਕੂਲ ਵਾਲਿਆਂ ਦਾ ਪੰਜਾਬੀ ਬੋਲਣੀ, ਹਾਂ, ਤਾਂ ਵੀ ਮੋਰੇ ਥੱਪੜ ਮਾਰਦੇ। ਫਿਰ ਜਿਹੜੀ ਕੁਰਬਾਨੀਆਂ ਦਿੱਤੀਆਂ, ਕੁਰਬਾਨੀ ਕੋਈ ਨਹੀਂ ਦੇਖਦਾ, ਸਾਰੇ ਦੇਖਦੇ ਆ ਚਮਤਕਾਰ। ਸਾਹਿਬਜ਼ਾਦਿਆਂ ਬਾਰੇ, ਗੁਰੂਆਂ ਬਾਰੇ, ਤਾਂ ਸਾਡਾ ਬੱਚਾ ਇਸ ਪਾਸੇ ਤੁਰੂਗਾ, ਅਦਰਵਾਈਜ਼ ਨਹੀਂ ਤੁਰੂਗਾ। ਬੱਚੇ ਨੂੰ ਘਰ ਤੋਂ ਸਿੱਖਿਆ ਜਿਹੜੀ ਮਿਲਦੀ ਸਕੂਲ ਤੋਂ ਕਦੇ ਨਹੀਂ ਮਿਲੂਗੀ। ਸਕੂਲ ਵਾਲਿਆਂ ਨੇ ਬਾਹਰਲੀ ਪੜ੍ਹਾਈ ਕਰਾਣੀ ਹੈ। ਸਕੂਲ ਕਾਰਪੋਰੇਟ ਪੱਖੀ ਪੜ੍ਹਾਈ ਕਰਾਉਂਦੇ ਨੇ ਵੀ ਨੌਕਰੀ ਕਿੱਦਾਂ ਲੈਣੀ ਆ, ਇੱਥੇ ਤੱਕ ਇਹਨਾਂ ਦੀ ਇਹ ਮੇਨ ਗੱਲ। ਹੁਣ ਸਾਰੇ ਨੌਕਰੀ ਪਿੱਛੇ ਨੱਠਦੇ ਆ। ਆਪਣੇ ਬੱਚਿਆਂ ਨੂੰ ਇਹੀ ਸਿਖਾਓ ਕਿ ਜੋ ਵੀ ਹੈ ਅਕਾਲ ਪੁਰਖ ਹੈ, ਅਕਾਲ ਤੋਂ ਬਿਨਾ ਕੁਝ ਨਹੀਂ ਹੈਗਾ। ਜਿਹੜੇ ਚਮਤਕਾਰ ਪਿੱਛੇ ਨੱਠਦੇ ਆ ਭਾਜੀ, ਉਹ ਕੁਝ ਨਹੀਂ ਹੈਗਾ। ਚਮਤਕਾਰ ਹੈਗਾ ਤਾਂ ਗੁਰਬਾਣੀ 'ਚ ਹੈ। ਗੁਰਬਾਣੀ ਬੋਲਦੀ ਵੀ ਹੈ, ਗੁਰੂ ਗ੍ਰੰਥ ਸਾਹਿਬ ਬੋਲਦੇ ਵੀ ਹੈ, ਦੱਸਦੇ ਵੀ ਹੈ। ਮੇਨ ਗਲਤੀ ਮਾਂ ਪੇ ਦੀ ਹੈ। ਜੇ ਅਗਰ ਕਿਸੇ ਬੱਚੇ ਨੂੰ ਇਤਿਹਾਸ ਨਹੀਂ ਪਤਾ, ਉਹ ਬੱਚੇ ਦੀ ਗਲਤੀ ਨਹੀਂ ਹੈ, ਮੇਨ ਗਲਤੀ ਹੈਗੀ ਮਾਂ ਪੇ ਦੀ। ਜੇ ਮਾਂ ਪੇ ਸਿਖਾਊਗਾ ਤਾਂ ਬੱਚਾ ਸਿੱਖੂਗਾ, ਅਦਰਵਾਈਜ਼ ਨਹੀਂ ਸਿੱਖੂਗਾ। ਸਕੂਲਾਂ ਤੋਂ ਉਮੀਦਾਂ ਕਰਨੀ ਛੱਡ ਦਿਓ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਰਹੇ ਹੋ ਤੁਸੀਂ। ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਠੰਡੇ ਬੁਰਜ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਸਮੇਂ ਮੌਜੂਦ ਹਾਂ। ਦਿਲਪ੍ਰੀਤ ਤੇ ਸੁਖਪ੍ਰੀਤ ਸਿੰਘ ਨਾਮ ਦੇ ਦੋ ਬੱਚੇ ਮੌਜੂਦ ਨੇ ਸਾਡੇ ਨਾਲ। ਸਿੱਖ ਇਤਿਹਾਸ ਦੀ ਜਾਣਕਾਰੀ ਲੈ ਰਹੇ ਨੇ, ਸਿੱਖ ਰਹੇ ਨੇ, ਜਗਿਆਸੂ ਨੇ, ਤੇ ਜੋ ਕੁਝ ਉਹਨਾਂ ਕੋਲੋਂ ਗਿਆਨ ਹੈ ਉਹ ਦੇਣਾ ਚਾਹੁੰਦੇ ਨੇ, ਵੰਡਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬੋਲਣਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਠੰਡੇ ਬੁਰਜ ਦੇ ਬਾਹਰ ਖੜੇ ਹਾਂ। ਤੁਹਾਨੂੰ ਪਤਾ ਹੈ ਇਸ ਦੇ ਮਾਇਨੇ ਕੀ ਨੇ, ਕੀ ਹੈ ਜਗ੍ਹਾ ਦਾ ਇਤਿਹਾਸ, ਕੀ ਹੈ, ਕੀ ਇਤਿਹਾਸ ਹੈ? ਇੱਥੇ ਛੋਟੇ ਦੋ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੋਈ। ਇੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਠੰਡੇ ਬੁਰਜ ਦੇ ਵਿੱਚ। 1704 ਵਿੱਚ ਉਹਨਾਂ ਦੀ ਸ਼ਹੀਦੀ ਹੋਈ। 1704 ਦੇ ਵਿੱਚ ਕਿਹਦੇ ਵੱਲੋਂ, ਕੌਣ ਸੀ ਸੂਬਾ ਉਸ ਸਮੇਂ? ਔਰੰਗਜ਼ੇਬ ਦੇ ਵੱਲੋਂ ਕੀਤਾ ਗਿਆ ਸੀ। ਹੋਰ ਕੀ ਕੀ ਜਾਣਕਾਰੀ ਤੁਸੀਂ ਰੱਖਦੇ ਹੋ? ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਦਾਦੇ ਪੜਦਾਦੇ, ਉਹਨਾਂ ਦੇ ਨਾਮ ਤੁਹਾਨੂੰ ਪਤਾ ਨੇ? ਪਿਤਾ ਤੋਂ ਲੈ ਕੇ ਪਿੱਛੇ ਦਾਦਾ ਜੀ ਤੱਕ ਤਾਂ ਚਲੋ ਪਤਾ ਹੋਣਗੇ, ਉਸ ਤੋਂ ਪਿੱਛੇ? ਉਹਨਾਂ ਦੇ ਪਿਤਾ ਜੀ ਦਾ ਨਾਮ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਦੇ ਦਾਦਾ ਜੀ ਦਾ ਨਾਮ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਇਹਨਾਂ ਦੇ ਪੜਦਾਦਾ ਜੀ ਦਾ ਨਾਮ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ। ਜੀ। ਤੁਸੀਂ ਕਿੱਦਾਂ ਦੀ ਜਾਣਕਾਰੀ ਰੱਖਦੇ ਹੋ? ਤੁਸੀਂ ਕੀ ਦੱਸ ਸਕਦੇ ਹੋ ਵੱਖਰਾ ਜਿਹੜਾ ਇਹਨਾਂ ਨੇ ਦੱਸਿਆ ਹੈ ਇਸ ਠੰਡੇ ਬੁਰਜ ਦੇ ਇਤਿਹਾਸ ਦੇ ਬਾਰੇ? ਇਹ ਠੰਡੇ ਬੁਰਜ 2 ਰਾਤਾਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਰਹੇ ਸੀ। ਅੱਛਾ ਜੀ, ਹਾਂਜੀ, ਠੀਕ ਹੈ। ਤੇ ਉਹਨਾਂ ਨੂੰ ਦੁੱਧ ਪਿਲਾਉਣ ਦੇ ਲਈ ਕੌਣ ਆਇਆ ਸੀ ਇੱਥੇ ਦੁੱਧ ਲੈ? ਭਾਈ ਮੋਤੀ ਰਾਮ ਮਹਿਰਾ। ਅੱਛਾ, ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਕੀ ਕੀਤਾ ਗਿਆ ਸੀਗਾ? ਉਹਨਾਂ ਦੇ ਪਰਿਵਾਰ ਨੂੰ ਇਹ ਕੋਲੂ ਦੇ ਵਿੱਚ ਦੂਏ ਮਾਰਿਆ ਸੀ। ਅੱਛਾ ਜੀ, ਠੀਕ ਹੈ। ਤੇ ਗੰਗੂ ਦਾ ਪਤਾ ਹੈ ਤੁਹਾਨੂੰ? ਗੰਗੂ ਕੌਣ ਸੀ? ਹਾਂਜੀ, ਗੰਗੂ ਪਾਪੀ ਰਸੋਈਆ ਦਾ। ਅੱਛਾ ਜੀ, ਰਸੋਈਆ ਦਾ। ਉਹਨੇ ਔਰੰਗਜ਼ੇਬ ਕੋਲ ਖਬਰ ਦਿੱਤੀ ਸੀ। ਤੁਸੀਂ ਕਿਉਂ ਇੰਨੀ ਜਾਣਕਾਰੀ ਇਕੱਠੀ ਕਰ ਰਹੇ ਹੋ? ਤੁਹਾਨੂੰ ਸ਼ੌਂਕ ਹੈ ਜਾਂ ਤੁਸੀਂ ਦਮਾਲੇ ਸਜਾਏ ਹੋਏ? ਅਸੀਂ ਗੁਰੂ ਦੇ ਪੋਤੇ, ਅਸੀਂ ਸਿੱਖ ਕੌਮ ਚੋਂ ਆ। ਅੱਛਾ ਜੀ, ਗੁਰੂ ਦੇ ਪੁੱਤ ਹੋ ਤੁਸੀਂ। ਹਾਂਜੀ, ਠੀਕ ਹੈ ਜੀ। ਹੋਰ ਕੀ ਬਾਣੀ ਵੀ ਪੜ੍ਹਦੇ ਹੋ, ਨਾਲ ਸੰਥਿਆ ਲੈ ਰਹੇ ਹੋ? ਹਾਂਜੀ। ਕਿੰਨੀਆਂ ਬਾਣੀਆਂ ਪੜ੍ਹਦੇ ਹੋ ਤੁਸੀਂ? ਸਵੇਰੇ 4 ਸਵੇਰੇ ਪੜ੍ਹਦੇ ਹੋ? ਹਾਂਜੀ, ਠੀਕ ਹੈ ਜੀ। ਤੁਸੀਂ ਵੀ ਐਂ ਹੀ ਕਰਦੇ ਹੋ? ਸਕੂਲ ਵੀ ਜਾਂਦੇ ਹੋ? ਹਾਂਜੀ। ਜਿਹੜੀ ਸਕੂਲੀ ਵਿੱਦਿਆ ਹੈ, ਸਕੂਲ ਦੀ ਵਿੱਦਿਆ ਤੋਂ ਇਹ ਵਿੱਦਿਆ ਤੁਹਾਨੂੰ ਕਿੱਦਾਂ ਵੱਖਰੀ ਲੱਗਦੀ ਹੈ? ਕੀ ਅਲੱਗ ਸਿੱਖਣ ਨੂੰ ਮਿਲਦਾ? ਅਸੀਂ ਸਕੂਲੇ ਵੀ ਉਹੀ ਪੜ੍ਹਦੇ, ਸਕੂਲ ਦੀ ਵੀ ਪੜ੍ਹਦੇ ਆ, ਬਾਣੀ ਵੀ ਪੜ੍ਹਦੇ ਆ। ਪਰ ਸਕੂਲ 'ਚ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ ਗੁਰੂ ਸਾਹਿਬਾਨਾਂ ਦੇ ਬਾਰੇ ਜਾਂ ਕੁਝ ਹੋਰ? ਨਹੀਂ, ਉਹ ਤਾਂ ਅੰਗਰੇਜ਼ੀ ਗੋਰਿਆਂ ਬਾਰੇ ਪੜ੍ਹਾਈ ਜਾਂਦੇ ਲੱਗਦਾ ਹੈ ਨਾ। ਹਾਂਜੀ। ਜਿਹੜੀ ਚੀਜ਼ ਜ਼ਰੂਰੀ ਹੈ ਉਹ ਨਹੀਂ ਪੜ੍ਹਾਉਂਦੇ ਸਿੱਖ ਸਾਨੂੰ। ਇਤਿਹਾਸ ਬਾਰੇ ਗੱਲਾਂ ਹੀ ਨਹੀਂ ਕਰਦੇ ਸਕੂਲ ਵਾਲੇ। ਕਾਤੇ ਨਹੀਂ ਕਰਦੇ? ਕੀ ਲੱਗਦਾ ਕਿਉਂ ਨਹੀਂ ਕਰਦੇ? ਉਹ ਡਰਦੇ ਸਿੱਖ ਕੌਮ ਤੇ। ਡਰਦੇ ਹੋਣਗੇ। ਹਾਂਜੀ। ਫੇ ਕੀ ਪੜ੍ਹਾਉਂਦੇ ਕੀ ਨੇ ਤੁਹਾਨੂੰ ਵੀ? ਇਹ ਇੰਗਲਿਸ਼ ਪੜ੍ਹਾਉਂਦੇ, ਨਾਲ ਇਹ ਹਿੰਦੀ ਪੰਜਾਬੀ ਦਾ ਬਹੁਤ ਘੱਟ ਪੜ੍ਹਾਉਂਦੇ।
ਪੰਜਾਬੀ ਬੋਲਣ ਤੇ ਕਈ ਸਕੂਲਾਂ 'ਚ ਜੁਰਮਾਨਾ ਵੀ ਲੱਗਦਾ ਤੁਹਾਨੂੰ, ਤੁਹਾਡੇ ਹੈਗਾ? ਹਾਂਜੀ ਤੇ ਫਿਰ ਤੁਸੀਂ ਬੋਲਦੇ ਹੋ ਜਾਂ ਨਹੀਂ ਬੋਲਦੇ? ਆਪਾਂ ਬੋਲਦੇ। ਤੇ ਕੀ ਕਹਿੰਦੇ ਹੋ ਜਦੋਂ ਅਗਲੇ ਕਹਿੰਦੇ ਨੇ ਕਿ ਭਾਈ ਇੱਥੇ ਪੰਜਾਬੀ ਨਹੀਂ ਬੋਲਣੀ, ਤੁਹਾਨੂੰ ਜੁਰਮਾਨਾ ਲੱਗ ਜੂ? ਫੇਰ ਚੁੱਪ ਕਰ ਦਿੰਦੇ। ਚੁੱਪ ਕਰ ਜਾਂਦੇ ਹੋ? ਤੁਹਾਨੂੰ ਨਹੀਂ ਲੱਗਦਾ ਕਿ ਇਸ ਦਾ ਵਿਰੋਧ ਕਰਨਾ ਚਾਹੀਦਾ? ਗਲਤ ਹੈ। ਹਾਂਜੀ ਗਲਤ ਹੈ। ਹਾਂਜੀ ਵੱਡੀ ਗੱਲ ਕਹਿ ਰਿਹਾ ਬੱਚਾ, ਬੇਸ਼ੱਕ ਛੋਟਾ ਹੈ ਪਰ ਉਸ ਨੂੰ ਪਤਾ ਹੈ ਕਿ ਸਹੀ ਕੀ ਹੈ ਗਲਤ ਕੀ ਹੈ। ਆ ਛੋਟਾ ਬੱਚਾ ਸਿੰਘ ਵੀ ਦੇਖ ਸਕਦੇ ਹੋ ਤੁਸੀਂ, ਸਿੰਘ ਸਜੇ ਹੋਏ ਨੇ। ਤੁਹਾਡਾ ਕੀ ਨਾਮ ਹੈ? ਸ਼ਹਿਬਾਜ਼ ਸਿੰਘ। ਕੀ ਨਾਮ? ਸ਼ਹਿਬਾਜ਼ ਸਿੰਘ। ਸ਼ਾਬਾਸ਼ ਸਿੰਘ। ਕਿੱਥੋਂ ਆਏ ਹੋ ਤੁਸੀਂ? ਰਈਆਂ ਤੋਂ। ਕਿਹੜੀ ਜਗ੍ਹਾ ਤੋਂ ਆਏ ਹੋ? ਕੰਫਿਊਜ਼ ਹੋ ਗਏ, ਚਲੋ ਕੋਈ ਨਾ। ਕਿਹੜੀ ਜਗ੍ਹਾ ਆਏ ਹੋ ਤੁਸੀਂ, ਤੁਹਾਨੂੰ ਪਤਾ ਕਿੱਥੇ ਆਏ ਆ? ਕਿੱਥੇ? ਫਤਿਹਗੜ੍ਹ ਸਾਹਿਬ। ਹਾਂਜੀ? ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ, ਠੀਕ ਹੈ। ਤੇ ਇਹਨਾਂ ਦੇ ਮਾਤਾ ਪਿਤਾ ਕੌਣ ਨੇ? ਸਤਿ ਸ਼੍ਰੀ ਅਕਾਲ ਜੀ। ਤੁਸੀਂ ਬੱਚੇ ਨੂੰ ਇੰਨਾ ਸੋਹਣਾ ਸਜਾਇਆ ਹੋਇਆ ਸਿੰਘ ਦੇ ਰੂਪ। ਇਹ ਆਪਣੇ ਆਪ ਹੀ ਸਜੇ ਨੇਗੇ ਜੀ। ਇਹਨਾਂ ਦਾ ਹਾਂਜੀ, ਇਹਨਾਂ ਦਾ ਮਤਲਬ ਜਜ਼ਬਾ ਵਾ ਵੀ ਇਹ ਕਹਿੰਦੇ ਮੈਂ ਅੰਮ੍ਰਿਤ ਛਕਣਾ ਵਾ, ਛਕਾਓ, ਕਿਉਂਕਿ ਹਜੇ ਰਹਿਤ ਚ ਨਹੀਂ ਨਾ ਹੈਗੇ। ਫਿਰ ਇਸ ਲਈ ਹਜੇ ਇਹ ਤਿਆਰੀ ਕਰ ਰਹੇ ਨੇਗੇ ਸਿੰਘ ਸਜਣ ਦੀ। ਇਹ ਦਮਾਲਾ ਵਗੈਰਾ ਸਾਰਾ ਆਪ ਹੀ ਸਜਾਉਂਦੇ, ਗੱਤਕਾ ਸਿੱਖਦੇ ਆ, ਫੋਨ ਤੋਂ ਜੋ ਵੀ ਸਿੱਖਦੇ ਆ ਆਪਣੇ ਆਪ ਕਰਦੇ ਆ। ਪਰਿਵਾਰ ਦੇ ਵਿੱਚ ਹੋਰ ਕੋਈ ਸਿੱਖੀ ਦੇ ਨਾਲ ਪੂਰਨ ਤੌਰ ਤੇ ਜੁੜਿਆ ਹੋਇਆ? ਨਹੀਂ ਵੈਸੇ ਉਦਾਂ ਸਿੰਘ ਸਰਦਾਰ ਨੇਗੇ ਸਾਡੀ ਫੈਮਿਲੀ ਚ, ਪਰ ਉਹ ਉਦਾਂ ਕੋਈ ਨਹੀਂ ਅੰਮ੍ਰਿਤ ਛਕਿਆ ਹੋਇਆ, ਕਿਸੇ ਨੇ ਨਹੀਂ ਹੈਗਾ। ਪਰ ਇਹਨੂੰ ਬਹੁਤ ਜ਼ਿਆਦਾ ਜਜ਼ਬਾ ਵਾ, ਗਿਆਨ ਵਾ, ਚਾਰੇ ਸਾਹਿਬਜ਼ਾਦੇ ਸਾਰਾ ਕੁਝ ਇਹਨਾਂ ਨੂੰ ਪਤਾ ਹੈ। ਇਹ ਸਿੱਖੀ ਦੇ ਰਿਲੇਟਿਵ ਸਾਰਾ ਕੁਝ, ਮਤਲਬ ਜੋ ਵੀ ਦੇਖਦਾ ਫੋਨ ਤੇ ਸਿੱਖੀ ਦੇ ਰਿਲੇਟਿਵ ਹੀ ਦੇਖਦਾ ਵਾ। ਹਾਂਜੀ, ਜਾਣਕਾਰੀ ਰੱਖਦੇ ਆ, ਮਤਲਬ ਕਿ ਬੋਲ ਕੇ ਸੁਣਾ ਦੇ। ਹਾਂਜੀ ਬਸ ਸਾਰਾ ਕੁਝ। ਕੀ ਸੁਣਾ ਸਕਦਾ ਜਿੱਦਾਂ ਪੁੱਛੂਗੇ ਤੁਸੀਂ? ਸਾਹਿਬਜ਼ਾਦਿਆਂ ਦੇ ਨਾਮ ਸੁਣਾਓਗੇ? ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਹਾਂਜੀ। ਕਿੱਥੇ ਸ਼ਹੀਦ ਹੋਏ ਸੀਗੇ? ਨੀਏ ਵਿੱਚ। ਕਿਹੜੀ ਜਗ੍ਹਾ ਤੇ? ਕਿੱਥੇ ਆਏ ਹੋਏ ਆਪਾਂ? ਫਤਿਹਗੜ੍ਹ ਸਾਹਿਬ। ਹਾਂ, ਤੇ ਉਹਨਾਂ ਦੇ ਦਾਦੀ ਜੀ ਦਾ ਨਾਮ ਕੀ ਸੀ? ਮਾਤਾ ਗੁਜਰੀ ਜੀ। ਹਾਂਜੀ, ਤੇ ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸੀ? ਚਮਕੌਰ ਦੀ ਗੜੀ ਵਿੱਚ। ਕੀ ਨਾਮ ਸੀ ਵੱਡੇ ਸਾਹਿਬਜ਼ਾਦੇ? ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ। ਹਾਂਜੀ, ਤੇ ਬਾਬਾ ਜੀ ਦੇ ਜਿਹੜੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਸੀ ਉਹਨਾਂ ਦਾ ਕੀ ਨਾਮ ਹੈ? ਗੁਰੂ ਤੇਗ ਬਹਾਦਰ ਜੀ। ਹਾਂਜੀ, ਤੇ ਦਾਦੀ ਜੀ ਦਾ ਕੀ ਨਾਮ ਹੈ ਸਾਹਿਬਜ਼ਾਦਿਆਂ ਦੇ? ਗੁਰੂ ਤੇ ਮਾਤਾ ਗੁਜਰੀ ਜੀ। ਹਾਂਜੀ, ਤੇ ਸਾਹਿਬਜ਼ਾਦਿਆਂ ਦੇ ਪਿਤਾ ਜੀ ਦਾ ਨਾਮ ਕੀ ਹੈ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਹਾਂਜੀ, ਤੇ ਕਿਹੜਾ ਕਿਲ੍ਹਾ ਛੱਡਿਆ ਸੀਗਾ ਸਾਹਿਬ ਬਾਬਾ ਜੀ ਨੇ? ਅਨਪੁਰ ਦਾ। ਹਾਂਜੀ, ਤੇ ਵਿਛੋੜਾ ਕਿੱਥੇ ਪਿਆ ਸੀਗਾ ਸਾਰੇ ਪਰਿਵਾਰ ਦਾ? ਸਰਸਾ ਨਦੀ ਤੇ। ਠੀਕ ਹੈ ਜੀ। ਦੇਖ ਸਕਦੇ ਹੋ ਛੋਟਾ ਜਿਹਾ ਬੱਚਾ ਹੈ ਪਰ ਅੰਦਰ ਗਿਆਨ ਦੀ ਚਿੰਨ੍ਹ ਹੈ, ਗਿਆਨ ਲੈਣ ਦੀ ਚਿੰਨ੍ਹ ਹੈ ਤੇ ਇੰਨੀ ਛੋਟੀ ਉਮਰ 'ਚ ਇੰਨਾ ਗਿਆਨ ਲਈ ਫਿਰਦੇ ਨੇ। ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਨੈਗੇਟਿਵ ਗੱਲ ਨਹੀਂ ਕਰਨੀ ਚਾਹੀਦੀ ਇਹੋ ਜੀ ਪਾਕ ਪਵਿੱਤਰ ਜਗ੍ਹਾ ਦੇ ਉੱਪਰ ਖੜ ਕੇ, ਪਰ ਫਿਰ ਵੀ ਸਾਨੂੰ ਸਵੈ ਪੜਚੋਲ ਇੱਕ ਵਾਰੀ ਜ਼ਰੂਰ ਕਰਨੀ ਚਾਹੀਦੀ ਹੈ ਕਿ ਕੀ ਅਸੀਂ ਇੰਨਾ ਕੁਝ ਸਿੱਖ ਕੇ ਘਰੋਂ ਆਏ ਹੋਏ ਹਾਂ, ਵੀ ਅਸੀਂ ਜਾ ਕਿੱਥੇ ਰਹੇ ਹਾਂ, ਉਸ ਜਗ੍ਹਾ ਦੀ ਮਹੱਤਤਾ ਕੀ ਹੈ, ਉੱਥੇ ਕੀ ਕੁਝ ਹੋਇਆ ਸੀ। ਜਿੰਨਾ ਕਿ ਇਸ ਬੱਚੇ ਨੂੰ ਪਤਾ ਹੈ, ਮੈਨੂੰ ਲੱਗਦਾ ਉਹਨਾਂ ਗਿਆਨ ਮੈਨੂੰ ਜਾਂ ਮੇਰੇ ਵਰਗੇ ਹੋਰ ਮੇਰੇ ਸਾਥੀ ਇਸ ਉਮਰ ਦੇ ਹੋਣਗੇ ਉਹਨਾਂ ਚੋਂ ਕਾਫੀਆਂ ਨੂੰ ਨਹੀਂ ਹੋਊਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਜੀ ਕੀ ਫਤਿਹ। ਇੱਧਰ ਆਉਂਦੇ ਆ ਨੌਜਵਾਨਾਂ ਤੇ। ਨੌਜਵਾਨੋ, ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਸਕੂਲ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਤੇ ਮਨ 'ਚ ਨਹੀਂ ਆਉਂਦਾ ਵੀ ਇਹਦੇ ਨਾਲੋਂ ਸਕੂਲ ਬਦਲ ਲਈਏ, ਜਾਂ ਘਰ ਦੇ ਕਹਿੰਦੇ ਨੇ ਕਿ ਇੱਥੇ ਹੀ ਪੜ੍ਹਨਾ ਪਏ? ਹਾਂਜੀ, ਇਹ ਘਰ ਦੇ ਕਹਿੰਦੇ ਪੜ੍ਹਨਾ। ਹਾਂ। ਸਕੂਲ ਆਪਾਂ ਵਿਰੋਧ ਕਰਦੇ ਸਕੂਲ ਵਾਲਿਆਂ ਦਾ ਪੰਜਾਬੀ ਬੋਲਣੀ, ਹਾਂ, ਤਾਂ ਵੀ ਮੂਹਰੇ ਥੱਪੜ ਮਾਰਦੇ ਫਿਰ। ਥੱਪੜ ਮਾਰਦੇ ਨੇ। ਹਾਂਜੀ, ਆਪਣੀ ਬੋਲੀ ਬੋਲਣ ਤੇ ਵੀ ਸਜ਼ਾ ਮਿਲਦੀ ਹੈ ਇੱਥੇ ਸਕੂਲਾਂ 'ਚ। ਇਹ ਹਾਲਾਤ ਨੇ ਸਾਡੀ ਧਰਤੀ ਦੇ ਪਿੱਛੇ। ਇਹਨਾਂ ਦੇ ਪਿੰਡ ਤੋਂ ਹੀ ਨੌਜਵਾਨ ਮੌਜੂਦ ਨੇ, ਗੱਲ ਉਹਨਾਂ ਨਾਲ ਕਰ ਲੈਂਦੇ। ਬਾਈ ਬਹੁਤ ਤਲਖ ਗੱਲਾਂ ਕਰ ਰਿਹਾ ਨੌਜਵਾਨ, ਜਿਹੜੀਆਂ ਗੱਲਾਂ ਵੀ ਆਪਣੀ ਬੋਲੀ ਜਿਹੜੀ ਸਾਡੀ ਮਾਂ ਬੋਲੀ ਹੈ, ਮਾਂ ਭਾਸ਼ਾ ਹੈ, ਉਹ ਬੋਲਣ ਤੇ ਸਾਨੂੰ ਸਜ਼ਾ ਮਿਲਦੀ ਹੈ ਸਕੂਲਾਂ ਦੇ ਵਿੱਚ। ਹਾਲਾਤ ਜਾ ਕਿੱਧਰ ਨੂੰ ਰਹੇ ਨੇ ਭਾਜੀ? ਹੁਣ ਤੱਕ ਜੇ ਦੇਖਿਆ ਜਾਵੇ ਨਾ, ਅੱਜ ਦੇ ਟਾਈਮ ਤੱਕ ਜੇ ਅਸੀਂ ਇਤਿਹਾਸ ਵੀ ਫਰੋਲ ਲਈਏ ਤਾਂ ਸਾਡੇ ਟਾਈਮ ਦੇ ਪਹਿਲਾਂ ਵੀ ਗੁਰੂਆਂ ਦੇ ਨਾਲ ਇਦਾਂ ਹੀ ਹਿੰਦੂ ਟਾਈਮ ਦੇ ਜਾਂ ਕਿਸੇ ਵੀ ਧਰਮ ਦੇ ਵਿਰੋਧ ਕਰਦੇ ਹੁੰਦੇ ਸੀਗੇ। ਅੱਜ ਵੀ ਵਿਰੋਧ ਚੱਲ ਰਿਹਾ। ਸਿੱਖ ਕੌਮ ਦੇ ਨਾਲ ਵਿਰੋਧ ਹਮੇਸ਼ਾ ਤੋਂ ਰਿਹਾ। ਜੇ ਅਸੀਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਦੇਖ ਲਈਏ ਜਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਵੀ ਦੇਖ ਲਈਏ, ਉਹ ਐਨੇ ਬੜੇ ਮਹਾਪੁਰਖ ਹੋਏ ਆ, ਇੰਨਾ ਲੋਕਾਂ ਨੂੰ ਗਿਆਨ ਦਿੰਦੇ ਸੀਗੇ, ਫਿਰ ਵੀ ਲੋਕਾਂ ਨੂੰ ਅੰਧ ਵਿਸ਼ਵਾਸ ਵੱਲ ਜਾਣ ਦਾ ਜ਼ਿਆਦਾ ਮੌਕਾ ਮਿਲ ਰਿਹਾ। ਹੁਣ ਸਾਡੇ ਗੁਰੂਆਂ ਨੇ, ਸਾਡੇ ਗੁਰੂਆਂ ਦੇ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਜਿਹੜੀ ਕੁਰਬਾਨੀਆਂ ਦਿੱਤੀਆਂ, ਕੁਰਬਾਨੀ ਕੋਈ ਨਹੀਂ ਦੇਖਦਾ, ਸਾਰੇ ਦੇਖਦੇ ਆ ਚਮਤਕਾਰ। ਠੀਕ ਹੈ, ਹੁਣ ਮੈਂ ਕਿਸੇ ਧਰਮ ਲਈ ਕਹਿਣਾ ਨਹੀਂ ਚਾਹੁੰਦਾ। ਵੱਡੀ ਗੱਲ ਹੈ ਕਿਉਂਕਿ ਸਾਡੇ ਲਈ ਹੁਣ ਚਮਤਕਾਰ ਵੱਡਾ ਹੋ ਗਿਆ। ਚਮਤਕਾਰ ਲੋਕਾਂ ਨੂੰ ਲੋਕ ਹੋ ਗਏ ਲਾਲਚੀ, ਚਮਤਕਾਰ ਪਿੱਛੇ ਭੱਜਦੇ ਆ। ਇਹ ਨਹੀਂ ਹੈਗਾ ਕਿ ਸਾਡੇ ਲਈ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਸਾਡੇ ਨੂੰ ਇੰਨੀ ਅਲੌਕਿਕ ਸ਼ਕਤੀ ਗੁਰਬਾਣੀ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਿੱਤਾ, ਜਿਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ, ਉਹਨਾਂ ਲਈ ਅਸੀਂ ਕੀ ਨਹੀਂ ਕਰ ਸਕਦੇ? ਅਸੀਂ ਉਹਨਾਂ ਲਈ ਸਾਜਰੇ ਉੱਠ ਨਹੀਂ ਸਕਦੇ, ਉਹਨਾਂ ਲਈ ਸਾਜਰੇ ਉੱਠ ਕੇ ਅਸੀਂ ਬਾਣੀ ਨਹੀਂ ਪੜ੍ਹ ਸਕਦੇ,
ਸਾਜਰੇ ਉੱਠ ਕੇ ਅਸੀਂ ਇਸ਼ਨਾਨ ਨਹੀਂ ਕਰ ਸਕਦੇ। ਵੱਡੀ ਗਲਤੀ ਮੇਨ ਇਹ ਹੈ ਸਿੱਖ ਕੌਮ ਦੇ ਵਿੱਚ ਮਾਪੇ ਦੀ ਹੈ। ਜੇ ਮਾਪੇ ਆਪਣੇ ਬੱਚੇ ਨੂੰ ਇਸ ਪਾਸੇ ਤੋਰੂਗਾ, ਆਪ ਇਸ ਪਾਸੇ ਤੁਰੂਗਾ ਤਾਂ ਬੱਚਾ ਤੁਰੂਗਾ, ਅਦਰਵਾਈਜ਼ ਬੱਚਾ ਨਹੀਂ ਤੁਰ ਸਕਦਾ। ਮਾਪੇ ਦੀ ਮੈਂ ਤਾਂ ਤੁਹਾਡੇ ਚੈਨਲ ਰਾਹੀਂ ਇਹੀ ਅਪੀਲ ਕਰੂੰਗਾ ਕਿ ਆਪਣੇ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਕੈਨੇਡਾ, ਅਮਰੀਕਾ ਜਾਂ ਕਿਤੇ ਵੀ ਹੈ, ਆਲ ਵਰਲਡ ਜਿੱਥੇ ਵੀ ਪੰਜਾਬੀ ਹੈਗਾ, ਆਪਣੇ ਬੱਚਿਆਂ ਨੂੰ ਮੇਨ ਗੱਲ ਇਹੀ ਦੱਸਣੀ ਹੈ ਸਾਹਿਬਜ਼ਾਦਿਆਂ ਬਾਰੇ, ਗੁਰੂਆਂ ਬਾਰੇ, ਤਾਂ ਸਾਡਾ ਬੱਚਾ ਇਸ ਪਾਸੇ ਤੁਰੂਗਾ, ਅਦਰਵਾਈਜ਼ ਨਹੀਂ ਤੁਰੂਗਾ। ਬੱਚੇ ਨੂੰ ਘਰ ਤੋਂ ਸਿੱਖਿਆ ਜਿਹੜੀ ਮਿਲਦੀ ਸਕੂਲ ਤੋਂ ਕਦੇ ਨਹੀਂ ਮਿਲੂਗੀ। ਸਕੂਲ ਵਾਲਿਆਂ ਨੇ ਬਾਹਰਲੀ ਪੜ੍ਹਾਈ ਕਰਾਣੀ ਹੈ, ਸਕੂਲ ਕਾਰਪੋਰੇਟ ਪੱਖੀ ਪੜ੍ਹਾਈ ਕਰਾਉਂਦੇ ਨੇ ਵੀ ਨੌਕਰੀ ਕਿੱਦਾਂ ਲੈਣੀ ਆ, ਇੱਥੇ ਤੱਕ ਇਹਨਾਂ ਦੀ ਇਹ ਮੇਨ ਗੱਲ ਹੁਣ ਸਾਰੇ ਨੌਕਰੀ ਪਿੱਛੇ ਨੱਠਦੇ ਆ। ਜੇ ਦੇਖਿਆ ਜਾਵੇ ਸੇਵਾ ਭਾਈ ਮੋਤੀ ਰਾਮ ਮਹਿਰਾ ਜੀ ਨੇ ਕੋਈ ਨੌਕਰੀ ਨਹੀਂ ਦੇਖੀ, ਉਲਟਾ ਆਪਣਾ ਘਰ-ਬਾਰ ਵੇਚ ਦਿੱਤਾ ਗੁਰੂਆਂ ਦੇ ਬੱਚਿਆਂ ਨੂੰ ਦੁੱਧ ਪਿਆਉਣ ਲਈ, ਆਪਣਾ ਪਰਿਵਾਰ ਵਾਰ ਦਿੱਤਾ ਗੁਰੂਆਂ ਦੇ ਬੱਚਿਆਂ ਨੂੰ ਦੁੱਧ ਪਿਆਉਣ ਲਈ। ਉਹਨਾਂ ਨੇ ਜੋ ਵੀ ਕੀਤਾ ਕੌਮ ਦੇ ਲਈ, ਉਹਨਾਂ ਨੇ ਕੋਈ ਧਰਮ ਨਹੀਂ ਦੇਖਿਆ। ਸਾਡੇ ਗੁਰੂਆਂ ਨੇ ਕਦੇ ਕੋਈ ਧਰਮ ਨਹੀਂ ਦੇਖਿਆ, ਦੇਖਿਆ ਤਾਂ ਸਿਰਫ ਇਨਸਾਨੀਅਤ ਨੂੰ ਦੇਖਿਆ। ਅੱਜ ਵੀ ਮੈਂ ਤਾਂ ਇਹੀ ਅਪੀਲ ਕਰੂੰਗਾ ਭਾਜੀ, ਹਲੇ ਮੈਂ ਆਪ ਸਿੱਖੀ ਰਹਿਤ 'ਚ ਨਹੀਂ ਹੈਗਾ, ਪਰ ਮੈਂ ਕੋਸ਼ਿਸ਼ ਇਹੀ ਕਰੂੰਗਾ ਆਉਣ ਵਾਲੇ ਟਾਈਮ 'ਚ ਜਿਹੜਾ ਆਉਣ ਵਾਲਾ ਸਾਕਾ ਮੇਲਾ ਹੋਊਗਾ, ਮੈਂ ਸਿੰਘ ਸੱਜ ਕੇ ਆਊਂਗਾ ਤੇ ਮੈਂ ਆਪਣੇ ਭਰਾਵਾਂ ਨੂੰ, ਆਪਣੀ ਭੈਣਾਂ ਨੂੰ, ਜੋ ਵੀ ਮਾਤਾਵਾਂ ਨੇ, ਆਪਣੇ ਬੱਚਿਆਂ ਨੂੰ ਇਹੀ ਸਿਖਾਓ ਕਿ ਜੋ ਵੀ ਹੈ ਅਕਾਲ ਪੁਰਖ ਹੈ, ਅਕਾਲ ਤੋਂ ਬਿਨਾ ਕੁਝ ਨਹੀਂ ਹੈਗਾ। ਜਿਹੜੇ ਚਮਤਕਾਰ ਪਿੱਛੇ ਨੱਠਦੇ ਆ ਭਾਜੀ, ਉਹ ਕੁਝ ਨਹੀਂ ਹੈਗਾ। ਚਮਤਕਾਰ ਹੈਗਾ ਤਾਂ ਗੁਰਬਾਣੀ 'ਚ ਹੈ, ਗੁਰਬਾਣੀ ਬੋਲਦੀ ਵੀ ਹੈ, ਗੁਰੂ ਗ੍ਰੰਥ ਸਾਹਿਬ ਬੋਲਦੇ ਵੀ ਹੈ, ਦੱਸਦੇ ਵੀ ਹੈ, ਸਭ ਕੁਝ ਹੁੰਦਾ। ਹੁਕਮਨਾਮਾ ਜੇ ਅਰਦਾਸ ਕਰਕੇ ਪੜ੍ਹਿਆ ਜਾਵੇ, ਮਨ ਚਿੱਤ ਲਾ ਕੇ, ਤਾਂ ਸਭ ਕੁਝ ਹੁੰਦਾ। ਬਾਣੀ ਪੜ੍ਹ ਕੇ ਜੋ ਚਾਹੋਗੇ ਉਹ ਮਿਲੂਗਾ, ਜੋ ਚਾਹੋਗੇ ਭਾਜੀ। ਮੈਂ ਵੀ ਕਿਸੇ ਟਾਈਮ ਹੁਣ ਮੇਰੇ ਮਾਪੇ ਨੇ ਲਾਇਆ ਜ਼ਰੂਰ ਬਾਣੀ ਪੜ੍ਹਨੇ ਨੂੰ ਮੈਨੂੰ, ਹੁਣ ਮੈਂ ਇਸ ਪਾਸੇ ਤੁਰਿਆ, ਬੱਚੇ ਤੋਰੇ ਹੋ ਆਪਣੇ ਨਾਲ ਜਿਹੜੇ ਰਹਿੰਦੇ ਆ। ਇਹੀ ਕਹਿਣਾ ਚਾਹੂੰਗਾ ਕਿ ਮੇਨ ਗਲਤੀ ਮਾਂ ਪਿਓ ਦੀ ਹੈ। ਜੇ ਅਗਰ ਕਿਸੇ ਬੱਚੇ ਨੂੰ ਇਤਿਹਾਸ ਨਹੀਂ ਪਤਾ, ਉਹ ਬੱਚੇ ਦੀ ਗਲਤੀ ਨਹੀਂ ਹੈ, ਮੇਨ ਗਲਤੀ ਹੈਗੀ ਮਾਂ ਪਿਓ ਦੀ। ਜੇ ਮਾਂ ਪਿਓ ਸਿਖਾਊਗਾ ਤਾਂ ਬੱਚਾ ਸਿੱਖੂਗਾ, ਅਦਰਵਾਈਜ਼ ਨਹੀਂ ਸਿੱਖੂਗਾ। ਸਕੂਲਾਂ ਤੋਂ ਉਮੀਦਾਂ ਕਰਨੀ ਛੱਡ ਦਿਓ, ਉਮੀਦ ਰੱਖਣੀ ਗੁਰੂ ਗੋਬਿੰਦ ਸਿੰਘ ਜੀ ਤੋਂ ਰੱਖੋ, ਜਿਨ੍ਹਾਂ ਨੇ ਪਰਿਵਾਰ ਵਾਰਤਾ, ਜਿਨ੍ਹਾਂ ਨੇ ਸਿੰਘਾਂ ਵੱਲ ਹੱਥ ਕਰਕੇ ਕਿਹਾ ਸੀਗਾ ਕਿ ਇਹ ਮੇਰੇ ਬੱਚੇ ਹੈ, ਤੇ ਜਿਹੜੇ ਵਾਰਤੇ ਸੀਗੇ ਉਹ ਵੀ ਮੇਰੇ ਬੱਚੇ ਹੀ ਸੀਗੇ, ਤੇ ਸਿੰਘਾਂ ਨੂੰ ਹੀ, ਇਹਨਾਂ ਵਰਗਿਆਂ ਨੂੰ, ਸਿੰਘਾਂ ਨੂੰ ਆਪਣੇ ਬੱਚੇ ਬਣਾਇਆ ਉਹਨਾਂ ਨੇ। ਤੇ ਅਸੀਂ ਅੱਜ ਕੱਲ ਲਾਲਚ 'ਚ ਪੈ ਗਏ। ਮਾਤਾਵਾਂ ਕੀ ਕਰਦੀਆਂ ਨਾ, ਬੱਚੇ ਨੂੰ ਕਹਿੰਦੇ ਤੁਹਾਨੂੰ ਠੰਡ ਲੱਗ ਜੂਗੀ ਪੁੱਤ, ਠੰਡ ਲੱਗ ਜੂਗੀ, ਗੁਰਦੁਆਰੇ ਨਹੀਂ ਜਾਣਾ, ਰੱਛ ਹੈ ਗੁਰਦੁਆਰੇ ਨਹੀਂ ਜਾਣਾ, ਰੱਛ 'ਚ ਆਹ ਹੋ ਜੂਗਾ, ਠੰਡ 'ਚ ਆਹ ਹੋ ਜੂਗਾ। ਕੀ ਸਾਹਿਬਜ਼ਾਦਿਆਂ ਨੂੰ ਠੰਡ ਨਹੀਂ ਲੱਗੀ? ਸਾਹਿਬਜ਼ਾਦਿਆਂ ਨੂੰ 13 ਤਸੀਹੇ ਦਿੱਤੇ ਸੀਗੇ, 13 ਤਸੀਹੇ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਕੱਢਤੀ ਸੀਗੀ ਜ਼ਾਲਮਾਂ ਨੇ, ਉਹਨਾਂ ਦੇ ਗੋਡੇ ਛਿਲਤੇ ਸੀਗੇ, ਉਹਨਾਂ ਦੇ ਕੰਨ ਛਿਲਤੇ ਸੀਗੇ, ਗਲੇਲਾ ਮਾਰ ਕੇ ਉਹਨਾਂ ਦੇ ਸਰੀਰ 'ਚ ਮੋਹਰੇ ਕਰਤੇ ਸੀਗੇ। ਉਹ ਚੀਜ਼ਾਂ ਭੁੱਲ ਗਈ ਅੱਜ ਕੱਲ ਦੀਆਂ ਮਾਵਾਂ, ਅੱਜ ਕੱਲ ਦੇ ਪੇ। ਇਹ ਚੀਜ਼ਾਂ ਦੱਸੋ ਤਾਂ ਕਿ ਆਪਣੇ ਬੱਚੇ ਵੀ ਇਹਨਾਂ ਵਰਗੇ ਜੁਝਾਰੂ ਹੋਣ ਤੇ ਅੱਗੇ ਆਉਣ ਵਾਲੇ ਜ਼ੁਲਮਾਂ ਨਾਲ ਲੜਨ। ਆਉਣ ਵਾਲੇ ਟਾਈਮ 'ਚ ਸਿੰਘਾਂ ਦੇ ਨਾਲ ਜਿਹੜੇ ਧੋਖੇ ਕੀਤੇ ਜਾਂਦੇ, ਅੱਜ ਵੀ ਕੀਤੇ ਜਾਂਦੇ, ਪਹਿਲਾਂ ਵੀ ਕੀਤੇ ਜਾਂਦੇ ਸੀਗੇ। ਹੁਣ ਦੇਖਿਆ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ 1300 ਈਸਵੀ ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਧੋਖੇ ਹੋਏ ਆ, ਜ਼ੁਲਮ ਵੀ ਹੋਏ ਆ, ਪਰ ਜਿੰਨਾ ਜ਼ੁਲਮ ਹੁੰਦਾ ਸਿੰਘ ਉਨਾ ਹੀ ਨਿਖਰਦਾ ਤੇ ਨਿਖਰਦਾ ਰਹੂਗਾ। ਇਹੀ ਕਹਿਣਾ ਜੀ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।